ਇਹ ਤੁਹਾਡਾ ਸਮਾਨ ਗਿਆ ਜਿਹੜਾ ਕਿੱਟਾਂ ਤੁਸੀਂ ਲੱਦ ਕੇ ਤੋਰੀਆਂ ਨੇ। ਆ ਡਰਾਈਵਰ ਨਾਲ ਗੱਲ ਕਰੋ। ਹਾਂ, ਇਹ ਅਸੀਂ ਫੜ ਲਿਆ। ਇਹ ਸਮਾਨ ਸਰਕਾਰੀ ਹੈ, ਤੁਹਾਡੇ ਥਾਂ ਚੋਂ ਲੱਦ ਕੇ ਲੈ ਕੇ ਗਏ ਹੈ। ਇਹ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਕਿ ਸਰਕਾਰੀ ਸਮਾਨ ਦੀ ਬਣਾਉਣ ਚ ਰੱਖ ਕੇ ਵੋਟਾਂ ਦੇ ਵਿੱਚ ਜਾਬਤਾ ਲੱਗਿਆ ਹੋਇਆ, ਕੋਡ ਲੱਗਿਆ ਹੋਇਆ, ਤੁਸੀਂ ਕਿਵੇਂ ਭੇਜ ਸਕਦੇ ਹੋ ਸਮਾਨ? ਕੀ ਪਰਮਿਸ਼ਨ ਹੈ, ਕੀ ਆਗਿਆ ਤੁਹਾਡੇ ਕੋਲੇ? ਨਹੀਂ ਬਾਈ ਜੀ, ਸਾਡਾ ਸਮਾਨ ਨਹੀਂ ਹੈ ਜੀ। ਕਿਹਦਾ ਸਮਾਨ ਹੈ? ਮੈਨੂੰ ਨਹੀਂ ਪਤਾ ਜੀ, ਕਿਹਦੇ ਡਰਾਈਵਰ ਪੁੱਛੋ, ਸਾਡਾ ਸਮਾਨ ਨਹੀਂ ਹੈ। ਆਹ ਡਰਾਈਵਰ ਨਾਲ ਗੱਲ ਕਰੋ। हेलो कट गया जी। ਸਾਰਾ ਸਰਕਾਰੀ ਸਮਾਨ ਹੈ ਜਿਹੜਾ ਵੰਡਿਆ ਜਾ ਰਿਹਾ। ਇਹ ਸਾਡਾ ਖਾਓ ਤੰਦਰੁਸਤ ਪੰਜਾਬ ਜੋ ਸਰਕਾਰ ਨੇ ਕਿੱਟਾਂ ਵੰਡੀਆਂ ਨੇ, ਉਹ ਸਾਰਾ ਸਰਕਾਰੀ ਸਮਾਨ ਪ੍ਰਾਈਵੇਟ ਇੱਥੇ ਲਿਆ ਕੇ ਗਰਾਊਂਡਾਂ 'ਚ ਰੱਖ ਕੇ ਤੇ ਇੱਥੋਂ ਇਹ ਲੋਕਾਂ ਨੂੰ ਭੇਜਿਆ ਜਾ ਰਿਹਾ। टेढ़ा बिच्ची टेढ़ा या कर लो चिड़ी वाले भी ਕੋਈ ਨਹੀਂ ਸਮਾਨ ਤੁਹਾਡਾ ਪਹੁੰਚ ਗਿਆ ਟਿਕਾਣੇ। ਲੱਖਾ ਬੋਲਦਾ ਸਧਾਣਾ ਜੀ। ਸਤਿ ਸ਼੍ਰੀ ਅਕਾਲ। ਵੋਟਾਂ ਖਰੀਦਣ ਦਾ ਕਿਹੜਾ ਢੰਗ ਬਣਾ ਲਿਆ? ਆ ਤੁਹਾਡਾ ਸਮਾਨ ਲਦਾਇਆ ਹੋਇਆ ਸਾਡੇ ਕੋਲੇ ਆ। ਹਾਂ, ਤੁਹਾਡੇ ਗਦਾਉਣ ਦੇ ਵਿੱਚੋਂ ਲੱਦ ਕੇ ਗਿਆ ਸਮਾਨ। ਮੰਜੂ ਬਾਂਸਲ ਦੇ ਕਹਿਣ ਤੇ ਗਿਆ। ਫਿਰ ਤੁਹਾਡਾ ਨੰਬਰ ਕਿਵੇਂ ਆ ਗਿਆ? ਡਰਾਈਵਰ ਨਾਲ ਗੱਲ ਕਰਿਓ। ਕਿੱਥੇ ਗਿਆ ਮੁੰਡਾ? ਆ ਲੈ ਬਾਈ, ਆ ਲੈ ਬਾਈ। हेलो ਵੀਰੇ ਆਪਣੇ ਗਰਾਊਂਡ 'ਚ ਤਾਂ ਨਹੀਂ ਚੱਕਿਆ ਮਾਲ ਦਿੰਦੇ। और थोड़े ग्राउंड से चक्या भाई? ਮੇਰੀ ਕੋਠੀ ਦੀ ਬਾਈ ਐਂ ਦੱਸ, नहीं ग्राउंड तो थोड़े चकाया रहा तुसी ही आ। ਮੇਰੀ ਗਰਾਊਂਡ ਮੇਰਾ ਨਹੀਂ ਹੈਗਾ ਵੀਰੇ। ਮੈਨੂੰ ਤਾਂ ਕਿਹਾ ਸੀ ਵੀ नहीं भाई जी माल तो तुसी ਸੱਦਿਆ ਕਿਹਨੇ ਆ ਬਾਈ ਜੀ? ਸੱਦਿਆ ਕਿਹਨੇ? ਦੱਸਿਓ ਗਰਾਊਂਡ ਕਿਹਦਾ? ਬਸ ਦੱਸਿਓ ਕਿਹਦਾ ਉਹ ਹਾਂਜੀ। ਕਿਹਦਾ ਗਰਾਊਂਡ ਆ ਜੀ? ਹੈਲੋ, ਕਿਹਦਾ ਗਰਾਊਂਡ ਆ ਜੀ ਉਹ? ਕੱਟ ਗਿਆ। ਅਗਲਾ ਨੇ ਕੋਈ ਇਹ ਨਾਂ ਕੀ ਇਹਦਾ ਨਾਂ ਪੂਰੀ ਸਾਫ਼ ਕਰੋ ਕਿ ਇਹ ਕਿਹਦਾ ਗਰਾਊਂਡ ਆ? ਗਰਾਊਂਡ ਕਿਹਦਾ ਬਾਈ ਜੀ? ਇਹ ਗਰਾਊਂਡ ਕਿਹਦਾ ਜਿੱਥੋਂ ਸਮਾਨ ਗਿਆ? ਨਹੀਂ ਜੀ ਬਾਈ ਜੀ, ਤੁਸੀਂ ਬੋਲਦੇ ਕੌਣ ਹੋ ਜੀ? ਮੈਂ ਲੱਖਾ ਸਧਾਣਾ ਬੋਲਦਾ। ਕਿਹਦੇ ਨਾਲ ਗੱਲ ਕਰਨੀ ਬਾਈ ਜੀ? ਇਹ ਤੁਹਾਡਾ ਸਮਾਨ ਗਿਆ ਜਿਹੜਾ ਕਿੱਟਾਂ ਤੁਸੀਂ ਲੱਦ ਕੇ ਤੋਰੀਆਂ ਨੇ। ਆ ਡਰਾਈਵਰ ਨਾਲ ਗੱਲ ਕਰੋ। ਹਾਂਜੀ। ਹਾਂ, ਇਹ ਅਸੀਂ ਫੜ ਲਿਆ। ਇਹ ਸਮਾਨ ਸਰਕਾਰੀ ਹੈ, ਤੁਹਾਡੇ ਥਾਂ ਚੋਂ ਲੱਦ ਕੇ ਲੈ ਕੇ ਗਏ ਹੈ। ਇਹ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਕਿ ਸਰਕਾਰੀ ਸਮਾਨ ਦੀ ਗਰਾਊਂਡ 'ਚ ਰੱਖ ਕੇ ਵੋਟਾਂ ਦੇ ਵਿੱਚ ਜਾਬਤਾ ਲੱਗਿਆ ਹੋਇਆ, ਕੋਡ ਲੱਗਿਆ ਹੋਇਆ, ਤੁਸੀਂ ਕਿਵੇਂ ਭੇਜ ਸਕਦੇ ਹੋ ਸਮਾਨ? ਕੀ ਪਰਮਿਸ਼ਨ ਹੈ, ਕੀ ਆਗਿਆ ਤੁਹਾਡੇ ਕੋਲੇ? ਨਹੀਂ ਬਾਈ ਜੀ, ਸਾਡਾ ਸਮਾਨ ਨਹੀਂ ਹੈਗਾ ਜੀ। ਕਿਹਦਾ ਸਮਾਨ ਹੈ? ਮੈਨੂੰ ਨਹੀਂ ਪਤਾ ਜੀ, ਕਿਹਦੇ ਡਰਾਈਵਰ ਪੁੱਛੋ, ਸਾਡਾ ਸਮਾਨ ਨਹੀਂ ਹੈ ਬਾਈ। ਆਹ ਡਰਾਈਵਰ ਨਾਲ ਗੱਲ ਕਰੋ। हेलो कट गया जी। ਤੁਸੀਂ ਆਪਦੇ ਤੋਂ ਲਾ ਲਓ भाई जी मेरे को पूरा प्रूफ है, कार रिकॉर्डिंग ने ਇਹਨਾਂ ਨੂੰ ਦਿਓ ਬਿਆਨ सारा कुछ ਕਰੋ ਜੀ आ देखो गड्डी लोड हो जाती है। आ बंदे दी मेरे को फोटो आई देखो साना जी आ देखो जी गड्डी लोड होंदी है। मेरे को रिकॉर्डिंग ने बकायदा इन्हां ਦੀਆਂ ਉਹ ਬੰਦੇ ਦੀ ਵੀ ਰਿਕਾਰਡਿੰਗ ਹੈ ਜਿਹੜਾ ਰਾਮਪੁਰ ਵਾਲੇ ਜਿੱਥੇ ਮਾਲ ਲੈਣਾ ਹੈਗਾ ਸਾਰਾ ਮੈਂ ਟੈਨਸ਼ਨ ਲੈ ਕੋਈ ਚੱਕਰ ਹੀ ਨਹੀਂ, ਕੋਈ ਟੈਨਸ਼ਨ। ਸਵੇਰੇ 8 ਵਜੇ ਫੜੀ ਹੈ ਤੇ ਹਜੇ ਤੱਕ ਐਸਡੀਐਮ ਆਏ ਨਹੀਂ ਯਾਰ। ਨਹੀਂ ਇਲੈਕਸ਼ਨ ਕਿ ਮੈਂ ਸ਼ਿਕਾਇਤ ਦਿੱਤੀ ਹੈ। ਰਿਕਾਰਡਿੰਗਾਂ ਨੇ ਇਹਨਾਂ ਦੀਆਂ ਸਾਰੀਆਂ। ਤੁਸੀਂ ਕਿੱਥੇ ਫੜਿਆ, ਕਿੱਥੋਂ ਚੱਕਿਆ ਇਸ ਸਮਾਨ ਜੀ? ਹੈ ਅੱਛਾ, ਕੱਢਿਆ ਫੜਿਆ ਸੀ ਜੀ। ਕਿਹਦੇ ਗੋਦਾਮ ਚ ਸੀ ਉੱਥੇ? ਇਹ ਜੀ ਪਟਿਆਲਾ ਬੈਂਕ ਦੇ ਸਾਹਮਣੇ ਜਿਹੜਾ ਤੇਜਰਾਮ ਦਾ ਗਰਾਊਂਡ ਆ ਜੀ, ਉੱਥੋਂ ਚੁਕਾਇਆ ਮਾਲ। ਅੱਛਾ, ਉੱਥੇ ਉਹਦੇ ਅੰਦਰ ਮੰਨ ਕੇ ਚੱਲ ਕਾਂਗਰਸ ਪਾਰਟੀ ਦਾ ਉੱਥੇ ਹੋਰ ਝੰਡੇ ਝੁੰਡੇ ਤੋਂ ਲਾ ਕੇ ਬਹੁਤ ਸਮਾਨ ਪਿਆ ਸੀ। ਜਿੰਮ ਵੀ ਪਈ ਸੀ, ਵਾਲੀਬਾਲ ਕ੍ਰਿਕਟ ਦਾ ਸਮਾਨ ਜਿੰਨਾ ਬਹੁਤ ਜ਼ਿਆਦਾ ਪਿਆ ਸੀ। ਅੱਛਾ, ਕੱਢ ਦੋ। ਤੇ ਜਾਣਾ ਕਿੱਥੇ ਸੀ ਇਹ? ਰਾਮਪਰੇ ਜਾਣਾ ਸੀ। ਰਾਮਪਰੇ ਦਾ ਕੋਈ ਜੋਨੀ ਹੈ ਰਾਮਪਰੇ ਦਾ, ਉਹ ਬੰਦੇ ਨਾਲ ਮੈਨੂੰ ਇਹਨਾਂ ਨੇ ਮੈਨੂੰ WhatsApp ਨੰਬਰ ਕਰਿਆ ਹੋਇਆ ਉਹਨਾਂ ਦਾ। ਉਹਦੇ ਨਾਲ ਗੱਲ ਕਰੀ, ਉਹ ਕਹਿੰਦਾ ਮੈਨੂੰ ਦੱਸਿਆ ਮੈਂ ਅਗਰ ਗੱਡੀ ਫੜੀ ਗਈ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਕਰਦੇ। ਉਹਨਾਂ ਨੇ ਮੇਰੇ ਬਾਰੇ ਮੇਰਾ ਮੇਰੀ ਸ਼ਿਕਾਇਤ ਕਿਉਂ ਕੀਤੀ ਬਾਈ ਤੁਸੀਂ ਫਿਰ? ਮੈਂ ਤਾਂ ਸ਼ਿਕਾਇਤ ਇਹਨੂੰ ਤਾਂ ਅਸੀਂ ਫੜਿਆ ਜੀ। ਅੱਛਾ, ਅਸੀਂ ਫੜਿਆ। ਢੱਡਿਆ ਕਮੇਟੀ ਵਾਲੇ ਖੜੇ ਆ, ਇਹਨਾਂ ਨੇ ਫੜਿਆ ਸਾਰਾ ਇਹ ਸਮਾਨ। ਇਹ ਇਸ ਤਰ੍ਹਾਂ ਕਰ ਰਿਹਾ ਜਿੰਨਾ ਜਿੰਮਾਂ ਦਾ ਸਮਾਨ ਹੈ ਬਾਂਸਲਾ ਦੇ ਇੱਥੇ ਤੇਜਰਾਮ ਵਰਗਿਆਂ ਦੇ ਜਿਹੜੇ ਗਰਾਊਂਡ ਬਣੇ ਹੋਏ ਇਹਨਾਂ ਦੀ ਕਾਰਖਾਨਾ ਵੀ ਇੱਥੇ ਫੈਕਟਰੀ ਵੀ ਹੈਗੀ, ਉੱਥੇ ਲਿਆ ਰੱਖਿਆ ਹੋਇਆ। ਇੱਥੋਂ ਹੁਣ ਆਪਦੇ ਤੌਰ ਤੇ ਸਰਕਾਰੀ ਸਮਾਨ ਹੈ, ਪਰ ਇਹ ਵੋਟਰਾਂ ਲੈਣ ਦੀ ਖਾਤਰ ਆਪਦੇ ਤੌਰ ਤੇ ਲੋਕਾਂ ਕੋਲੇ ਭੇਜੀ ਜਾਂਦੇ ਆ। ਇਹ ਕਿੱਥੋਂ ਦਾ ਹੈਗਾ? ਇਹ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਚਾਹੁੰਦੇ ਆ, ਇਹ ਮੰਜੂ ਬਾਂਸਲ ਦੀ ਸ਼ਹਿਰ ਤੇ ਹੋ ਰਿਹਾ। ਪਿੰਡਾਂ ਦੇ ਵਿੱਚ ਇੱਟਾਂ ਸਟਾਈ ਬੈਠੇ ਆ, ਉਹੀ ਗਲੀਆਂ ਪੱਟ ਉਹੀ ਬਣਾਈ ਜਾਂਦੇ ਨੇ। ਇਹਦੀ ਕੋਈ ਸੁਣਵਾਈ ਨਹੀਂ ਹੈਗੀ। ਅਸੀਂ ਮੈਂ ਐਸਡੀਐਮ ਮੈਡਮ ਨੂੰ ਵੀ 2-3 ਵਾਰੀ ਇਹਦੀ ਇਤਲਾਹ ਦਿੱਤੀ ਹੈ। ਮੈਂ ਕਿਹਾ ਇਸ ਤਰ੍ਹਾਂ ਕਰ ਰਹੇ ਨੇ ਇਹ। ਕਈ ਪਿੰਡਾਂ ਦੇ ਵਿੱਚ ਹੁਣ ਸਮਾਨ ਸਟਾ ਕੇ ਇੱਟਾਂ ਸਟਾ ਕੇ ਤੇ ਕਹਿ ਦਿੰਦੇ ਆਪਾਂ ਟੈਕਟਾਂ ਤੋਂ ਮਤੇ ਤੁਸੀਂ ਆਪੇ ਪਵਾ ਲਿਓ।
ਪਿੰਡ ਵਾਲਿਆਂ ਨੂੰ ਇਹ ਕਹੀ ਜਾਂਦੇ ਵੀ ਚਣਲਵਾ ਚ ਕੁਇਟਾਂ ਆ ਗਈਆਂ। ਇਹ ਕਿੱਦਾਂ ਆਹ ਸਮਾਨ ਦਿਖਾ ਦਿਓ, ਸਾਰਾ ਸਰਕਾਰੀ ਸਮਾਨ ਹੈ ਜਿਹੜਾ ਵੰਡਿਆ ਜਾ ਰਿਹਾ। ਇਹ ਸਾਡਾ ਖਾਓ ਤੰਦਰੁਸਤ ਪੰਜਾਬ ਜੋ ਸਰਕਾਰ ਨੇ ਕਿੱਟਾਂ ਵੰਡੀਆਂ ਨੇ ਉਹ ਸਾਰਾ ਸਰਕਾਰੀ ਸਮਾਨ ਪ੍ਰਾਈਵੇਟ ਇੱਥੇ ਲਿਆ ਕੇ ਗਰਾਊਂਡਾਂ 'ਚ ਰੱਖ ਕੇ ਤੇ ਇੱਥੋਂ ਇਹ ਲੋਕਾਂ ਨੂੰ ਭੇਜਿਆ ਜਾ ਰਿਹਾ। ਸੋ ਅਸੀਂ ਇਹ ਹਦਾਇਤ ਕਰਦੇ ਹਾਂ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ। ਇਲੈਕਸ਼ਨ ਕਮਿਸ਼ਨ ਨੂੰ ਮੰਜੂ ਬਾਂਸਲ ਇਹਦੇ ਵਿੱਚ ਸ਼ਾਮਲ ਹੈ। ਉਹਨਾਂ ਦੇ ਕਹਿਣ ਤੇ ਆ ਬੰਦੇ ਹੁਣ ਫੋਨ ਨਹੀਂ ਚੱਕ ਰਹੇ। ਤੇਜਰਾਮ ਇਹਦਾ ਜ਼ਿੰਮੇਵਾਰ ਹੈ ਸਾਰੇ ਕਾਂਡ ਦਾ। ਤੇਜਰਾਮ ਦੇ ਕਾਰਖਾਨੇ ਦੇ ਵਿੱਚੋਂ ਉਹਦੀ ਫੈਕਟਰੀ ਦੇ ਵਿੱਚੋਂ ਸਾਰਾ ਅਸੀਂ ਮੈਂ ਅਪੀਲ ਮੈਡਮ ਨੇ ਵੀ ਕੀਤੀ, ਮੈਂ ਜੀ ਟੀਮ ਭੇਜੋ ਤੇਜਰਾਮ ਦੇ ਉੱਥੇ ਜਿਹੜਾ ਗਰਾਊਂਡ ਹੈ ਉਹਦੇ ਵਿੱਚ ਜਿੰਮਾਂ ਹੋਰ ਸਰਕਾਰੀ ਸਮਾਨ ਸਰਕਾਰੀ ਜਿੰਮਾਂ ਉਹਦੇ ਪ੍ਰਾਈਵੇਟ ਗਰਾਊਂਡ ਦੇ ਵਿੱਚ ਕਿਵੇਂ ਆ ਰਹੀਆਂ। ਇਸ ਕਰਕੇ ਇਹੀ ਜਿਹੜੀ ਕਹਾਣੀ ਆ ਸਾਰੀ। ਹੁਣ ਅਸੀਂ ਪਤਾ ਨਹੀਂ ਕਿੱਥੇ ਚੋਣ ਕਮਿਸ਼ਨਰ ਕਿੱਥੇ ਸੁੱਤੇ ਪਏ ਨੇ। 8 ਵਜੇ ਦਾ ਕਿਹਾ ਹੋਇਆ ਇਹਨਾਂ ਨੂੰ, ਹਾਂ, ਜਾਂ ਫਿਰ ਇਹਨਾਂ ਦੀ ਕੋਈ ਮਿਲੀ ਭੁਗਤਾ ਜਾਂ ਕੀ ਕਹਾਣੀ ਆ ਇਹ ਦੱਸਣ ਤਾਂ ਸਹੀ ਨਾ ਕਿ ਇੰਨੇ ਸਮੇਂ ਦਾ ਅਸੀਂ ਸੁਨੇਹਾ ਲਾਇਆ। ਟੀਮ ਇਹਨਾਂ ਦੀ ਉਦੋਂ ਅਸੀਂ ਕਹਿਤਾ ਸੀ ਤੁਹਾਡੀ ਇੱਕ ਟੀਮ ਭਾਈ ਉੱਥੇ ਤੇਜਰਾਮ ਦੇ ਗਰਾਊਂਡ 'ਚ ਜਾਣੀ ਚਾਹੀਦੀ, ਛਾਪਾ ਮਾਰੋ ਜਾ ਕੇ, ਖਲਾਓ ਜਾ ਕੇ ਵੀ ਕੀ ਸਮਾਨ ਸਰਕਾਰੀ ਅੰਦਰ ਆਪਣੇ ਰੱਖੀ ਬੈਠੇ ਨੇ, ਪਰ ਹਾਲ ਤੱਕ ਕੋਈ ਕਾਰਵਾਈ ਨਹੀਂ ਹੈ।